ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ। ਅੱਜ ਅਸੀਂ ਇੱਕ ਨਵੀਂ ਸ਼ਖਸੀਅਤ ਨੂੰ, ਉਸ ਫਨਕਾਰ ਨੂੰ ਤੁਹਾਡੇ ਕੋਲ ਸਾਹਮਣੇ ਲੈ ਕੇ ਆ ਰਹੇ ਹਾਂ ਜੋ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਪੰਜਾਬੀ ਗਾਇਕੀ ਦਾ ਇੱਕ ਬਹੁਤ ਵੱਡਾ ਨਾਮ, ਬਹੁਤ ਉੱਚਾ ਨਾਮ, ਜਿਨ੍ਹਾਂ ਨੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਆ ਅਤੇ ਜੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਆ। ਜੇ ਆਪਾਂ ਗੱਲ ਕਰੀਏ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਇਸ ਤਰ੍ਹਾਂ ਦੇ ਗੀਤ ਜਿਹੜੇ ਉਹਨਾਂ ਨੇ ਦਿੱਤੇ ਆ। ਮੇਰੀ ਮੁਰਾਦ ਸੁਖਵਿੰਦਰ ਸੁੱਖੀ ਜੀ, ਸਵਾਗਤ ਹੈ ਜੀ ਤੁਹਾਡਾ ਚੈਨਲ। ਥੈਂਕ ਯੂ ਗੁਰਕਬਾਲ ਜੀ, ਤੁਹਾਨੂੰ ਵੀ ਅਤੇ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਬੁਲਾਵਾਂ। ਤੁਹਾਨੂੰ ਸਾਰਿਆਂ ਨੂੰ ਕਰਿਓ ਕਬੂਲ। ਸਾਰੇ ਸਤਿ ਸ੍ਰੀ ਅਕਾਲ। ਮੇਰੀ ਤੁਹਾਡੀਆਂ ਦੁਆਵਾਂ ਅਤੇ ਪਿਆਰ ਨੇ ਬਣਾਇਆ ਮੈਨੂੰ, ਬਣ ਜਾਂਦਾ ਗਾਇਕ ਨੇ ਕੀਤੇ ਸੀ ਮਜਾਲ ਮੇਰੀ। ਦੌਲਤਾਂ ਅਤੇ ਸ਼ੌਹਰਤਾਂ ਵੀ ਦਿੱਤੀਆਂ ਨੇ ਤੁਸੀਂ ਮੈਨੂੰ, ਇਸੇ ਤਰ੍ਹਾਂ ਦਿਲਾਂ ਵਿੱਚ ਕਰਿਓ ਸੰਭਾਲ ਮੇਰੀ। ਕੁਝ ਮੈਨੂੰ ਜ਼ਿੰਦਗੀ ਤੁਹਾਡੇ ਜਿਹਾ ਯਾਰ ਮਿਲੇ, ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ, ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ। ਸੁਖੀ ਜੀ, ਤੁਸੀਂ ਬਹੁਤ ਸਾਰੇ ਗੀਤ ਆ ਜਿਹੜੇ ਇੰਡਸਟਰੀ ਨੂੰ ਦਿੱਤੇ ਆ। ਇੱਕ ਸਥਾਪਿਤ ਕਲਾਕਾਰ ਦੇ ਰੂਪ ਦੇ ਵਿੱਚ ਤੁਸੀਂ ਆਏ। ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਵੀ ਗਾਇਕੀ ਦੇ ਸਫ਼ਰ 'ਚ ਵੀ ਤੁਸੀਂ ਕਿਸ ਤਰ੍ਹਾਂ ਆਏ। ਮੇਰਾ ਪਿਛੋਕੜ, ਮੇਰਾ ਜਨਮ ਪਿੰਡ ਕੌਲਗੜ੍ਹ, ਤਹਿਸੀਲ ਮਲੋਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ। ਠੀਕ ਹੈ। ਅਤੇ ਜਿੱਥੋਂ ਮੈਂ ਪੰਜਵੀਂ ਤੱਕ ਦੀ ਵਿੱਦਿਆ ਹਾਸਲ ਕੀਤੀ ਅਤੇ ਹਾਈ ਸਕੂਲ ਮੈਂ ਸਰਕਾਰੀ ਹਾਈ ਸਕੂਲ ਸ਼ਮਸ਼ਪੁਰ ਤੋਂ ਕੀਤਾ ਅਤੇ BSc ਅਤੇ MSc ਇਨ ਐਗਰੀਕਲਚਰ PHU ਲੁਧਿਆਣੇ ਤੋਂ। ਅਤੇ ਮੈਨੂੰ ਖੁਸ਼ੀ ਹੈ ਦੱਸਣ ਲੱਗੇ, ਮੈਂ 5ਵੀਂ ਤੋਂ ਲੈ ਕੇ MSc ਤੱਕ ਫੈਲੋਸ਼ਿਪ ਲਿਆ। BSc ਮੈਂ ਗੋਲਡ ਮੈਡਲਿਸਟ ਟੋਪਰ ਯੂਨੀਵਰਸਿਟੀ ਦਾ। ਕੀ ਬਾਤ। ਅਤੇ ਇਸ ਦੌਰਾਨ ਮੈਂ 3 ਵਾਰੀ ਨੈਸ਼ਨਲ ਖੇਡਿਆ ਖੋ-ਖੋ 'ਚ, 2 ਵਾਰੀ ਕੈਪਟਨ ਰਿਹਾ ਪੰਜਾਬ ਦੀ ਟੀਮ ਦਾ। ਅਤੇ ਨਾਲ ਦੀ ਨਾਲ ਮੈਨੂੰ ਗਾਉਣ ਦਾ ਵੀ ਸ਼ੌਂਕ ਸੀ ਅਤੇ ਮੈਂ ਕਾਲਜ ਦਾ ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਬਣਿਆ ਅਤੇ ਪਹਿਲਾ ਨਾਮ ਮੈਂ 4ਥੀ ਕਲਾਸ ਜਿੱਤੇ ਗਾਇਕੀ ਦੇ ਵਿੱਚ। ਕੀ ਬਾਤ ਹੈ। ਫਿਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਆਲਰਾਊਂਡਰ ਦੀ ਜਿਹੜੀ ਪਰਫਾਰਮੈਂਸ ਹੈ, ਜਿਹੜੀ ਆਲਰਾਊਂਡਰ ਦੀ ਦੇ ਰਹੇ। ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੇ ਪਾਸੇ ਗਏ, ਜਿੱਥੇ ਤੱਕ ਪਰਮਾਤਮਾ ਲੈ ਕੇ ਕਦੇ ਸੋਚਿਆ ਨਹੀਂ ਸੀ। ਅਤੇ ਪੜ੍ਹਾਈ ਦੇ ਵਿੱਚ ਵੀ ਪਰਮਾਤਮਾ ਦੀ ਬੜੀ ਕਿਰਪਾ ਰਹੀ ਅਤੇ ਖੇਡਾਂ 'ਚ ਗਏ, ਉਹ ਵੀ ਨੈਸ਼ਨਲ ਖੇਡ ਗਏ ਅਤੇ ਗਾਇਕੀ ਦੇ ਖੇਤਰ 'ਚ ਆਏ ਅਤੇ ਪਰਮਾਤਮਾ ਨੇ ਇੱਥੇ ਵੀ ਬਾਂਹ ਫੜੀ ਨੇ, ਜੋ ਕਿ ਹੈ ਨਹੀਂ ਸੀ ਜਿੰਨਾ ਕਿ ਜੇ ਕੋਈ ਕਰਤੇ। ਠੀਕ ਹੈ। ਜਿਹੜੀ ਗਾਇਕੀ ਦਾ ਹੈਗਾ, ਤੁਸੀਂ ਗਾਇਕੀ ਦਾ ਸਿੱਖਿਆ ਵੀ ਹੈ ਜਾਂ ਇਹਦੀ ਸਿੱਖਿਆ ਵੀ ਕਿਹਨਾਂ ਤੋਂ ਲਈ ਹੈ, ਉਹਦੇ ਬਾਰੇ ਕੁਛ ਦੱਸੋ। ਹਾਂਜੀ ਬਿਲਕੁਲ, ਕਹਿੰਦੇ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਤੁਸੀਂ ਜੇ ਘੱਗਾ ਰਾ ਘਰ ਕਹਿਣਾ ਤਾਂ ਪਹਿਲਾਂ ਤੁਹਾਨੂੰ ਊੜਾ ਆੜਾ ਆਉਣਾ ਚਾਹੀਦਾ। ਬਿਲਕੁਲ ਜੀ। ਹਾਂਜੀ, ਤੇ ਮੈਂ ਸਾਡੇ ਮਿਊਜ਼ਿਕ ਦੇ ਪ੍ਰੋਫੈਸਰ ਸੀ ਯੂਨੀਵਰਸਿਟੀ 'ਚ, ਸ਼੍ਰੀ ਚਮਨ ਲਾਲ ਭੱਲਾ ਸਾਹਿਬ। ਠੀਕ ਹੈ ਜੀ। ਅਤੇ ਹੁਣ ਤੋਂ ਰਿਟਾਇਰ ਹੋ ਗਏ। ਫਿਰ ਜਦ ਤੋਂ ਮੈਂ ਜਿਵੇਂ ਪਹਿਲਾਂ ਤਾਂ ਜਦੋਂ ਪੜ੍ਹਦੇ ਹੁੰਦੇ ਸੀ ਕੰਪੀਟੀਸ਼ਨ 'ਤੇ ਜਾਂਦੇ ਸੀ ਯੂਨੀਵਰਸਿਟੀ ਵੱਲੋਂ, ਕਾਲਜ ਵੱਲੋਂ, ਤਾਂ ਇੱਕ ਅੱਧਾ ਗੀਤ ਤਿਆਰ ਕਰਦੇ ਸੀਗੇ। ਅਤੇ ਜਦ ਤੋਂ ਫਿਰ ਇਸ ਲਾਈਨ 'ਚ ਆਉਣ ਦਾ ਸਬਬ ਬਣਿਆ। ਅਤੇ ਫਿਰ ਮੈਂ ਜਦੋਂ MSc ਕਰਦਾ ਸੀ ਫਾਈਨਲ, ਫਿਰ ਮੈਂ ਬਕਾਇਦਾ ਉਹਨਾਂ ਤੋਂ ਅੱਜ ਵੀ ਸਿੱਖ ਰਿਹਾ। ਇਹ ਤਾਂ ਜਿੰਨਾ ਮਰਜ਼ੀ ਸਿੱਖੀ ਜਾਓ, ਕੋਈ ਅੰਤ ਨਹੀਂ। ਅਤੇ ਮੈਂ ਉਸਤਾਦ ਭਮਰਾ ਸਾਹਿਬ ਨੂੰ ਵੀ ਧਾਰਿਆ ਸੀ। ਅਤੇ ਪਰ ਉਦੋਂ ਉਹ ਜਲੰਧਰ ਚਲੇ ਗਿਆ ਸੀ, ਫਿਰ ਉਹਨਾਂ ਦਾ ਸਬੱਬ ਨਹੀਂ ਬਣਿਆ ਮੇਰੇ ਉਹਨਾਂ ਕੋਲ ਜਾਣ ਦਾ। ਅਤੇ ਮੈਂ ਜਿੰਨਾ ਵੀ ਸਿੱਖਿਆ ਸ਼੍ਰੀ ਚਮਨ ਲਾਲ ਭੱਲਾ ਸਾਹਿਬ ਨੂੰ ਤਾਂ ਸਿੱਖਿਆ। ਇੱਕ ਹੋਰ ਜਿਹੜੀ ਅੱਜ ਗਾਇਕੀ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਅੱਜ ਕੰਟੈਂਟ ਚੱਲ ਰਿਹਾ ਹੈਗਾ, ਨਵੇਂ ਮੁੰਡੇ ਆ ਰਹੇ ਆ, ਮਤਲਬ ਜੇ ਆਪਾਂ ਕਹੀਏ ਕਿ ਉਹਨਾਂ ਦੀ ਸਿੱਖਿਆ ਜਿਹੜੀ ਹੈਗੀ ਬਹੁਤ ਘੱਟ ਆ ਸੰਗੀਤ ਦੇ ਮਾਮਲੇ ਵਿੱਚ, ਸੰਗੀਤਕ ਸਿੱਖਿਆ ਤੋਂ ਕੋਹਾਂ ਦੂਰ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਸ ਤਰ੍ਹਾਂ, ਇਹ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਗਾਇਕੀ ਨੂੰ? ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ, ਚਾਹੇ ਤੁਸੀਂ ਮਿਊਜ਼ਿਕ ਦੇ ਵਿੱਚ ਲੈ ਲਓ, ਚਾਹੇ ਤੁਸੀਂ ਗਾਇਕੀ ਦੇ ਵਿੱਚ ਲੈ ਲਓ। ਜਿੰਨੀਆਂ ਸੁਵਿਧਾਵਾਂ ਸਮਾਜ 'ਚ ਜਾਂ ਮਾਰਕੀਟ 'ਚ ਆ ਜਾਂਦੀਆਂ ਨੇ, ਅਸੀਂ ਉਹਨਾਂ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਉਹ ਪਹਿਲਾਂ ਹੱਥ ਪੱਖਾ ਹੁੰਦਾ ਸੀ, ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਵੀ ਸਮਾਂ ਕੱਢਿਆ ਹੋਇਆ। ਅਤੇ ਉਦੋਂ ਬਾਅਦ ਟੇਬਲ ਫੈਨ ਆ ਗਏ। ਹਾਂਜੀ, ਉਹ ਫਿਰ ਮਿਲ ਗਿਆ ਵੀ ਟੇਬਲ ਫੈਨ ਆ ਗਿਆ, ਇਹ ਤਾਂ ਬੜੀ ਆਪਦੇ ਆਪ ਹਵਾ ਦੇ ਜਾਂਦਾ, ਬੜਾ ਮਜ਼ਾ ਮੌਜਾਂ ਲੱਗ ਗਈਆਂ। ਫਿਰ ਕੂਲਰ ਆ ਗਏ ਅਤੇ ਹੁਣ AC ਆ ਗਿਆ। ਹੁਣ ਇਸ ਤੋਂ ਬਾਅਦ ਪਤਾ ਨਹੀਂ ਕੀ ਆਊਗਾ। ਅਤੇ ਉਹੀ ਗਾਇਕੀ ਆ। ਅਸੀਂ ਉਹਨਾਂ ਦਿਨਾਂ 'ਚ ਵੀ ਕੈਸਟਾਂ ਰਿਕਾਰਡ ਕੀਤੀਆਂ ਹੋਈਆਂ ਨੇ, ਜਦੋਂ ਸਾਰੇ ਸਾਜੀ ਬੈਠ ਜਾਂਦੇ ਸੀ ਅਤੇ ਨਾਲ ਦੀ ਨਾਲ ਗਾਇਦੇ। ਇੱਕ ਨੇ ਗਲਤੀ ਕਰ ਦੇਣੀ ਫੇਰ ਸ਼ੁਰੂ ਤੋਂ। ਅਸੀਂ ਦੂਰਦਰਸ਼ਨ 'ਤੇ ਉਹਦਾ ਗੀਤ ਰਿਕਾਰਡ ਕਰਾਏ ਹੋਏ ਨੇ, ਉੱਥੇ CD ਜਾਂ ਨਹੀਂ ਸੀ ਲੱਗਦੀ, ਉੱਥੇ ਪਹਿਲਾਂ ਰਿਕਾਰਡ ਕਰਦੇ ਸੀ ਅਤੇ ਬਾਅਦ ਦੇ ਵਿੱਚ ਟੈਲੀਕਾਸਟ ਕਰਦੇ ਸੀ। ਉਦੋਂ ਔਖਾ ਕੰਮ ਹੁੰਦਾ ਸੀ, ਉਹਦੇ ਲਈ ਤੁਹਾਨੂੰ ਤਿਆਰੀ ਕਰਨੀ ਪੈਂਦੀ ਸੀ, ਤੁਹਾਨੂੰ ਸਿੱਖਣਾ ਪੈਂਦਾ ਸੀ। ਜਿਹੜਾ ਅੱਜ ਦਾ ਸਮਾਂ, ਅੱਜ ਤਾਂ ਤੁਸੀਂ ਕਈ ਵਾਰ ਹੈਰਾਨ ਹੁੰਦੇ ਆ। ਅਸੀਂ ਚਲੋ ਮੈਂ ਨਹੀਂ ਮਾੜਾ ਕਹਿੰਦਾ ਕਿਸੇ ਨੂੰ, ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਵੀ ਕਈ ਕਲਾਕਾਰਾਂ ਦੇ ਵੱਡੇ ਵੱਡੇ ਗੀਤ ਹਿੱਟ ਹੁੰਦੇ ਨੇ, ਜਦੋਂ ਸਟੇਜ 'ਤੇ ਜਾਂਦੇ ਨੇ ਤਾਂ ਉਹ ਆਪਦੀ ਕੰਪੋਜੀਸ਼ਨ ਉਹਨਾਂ ਤੋਂ ਗਾ ਹੁੰਦੀ। ਬਿਲਕੁਲ। ਫਿਰ ਸਦਾ ਵੀ ਇਹ ਕੰਪਿਊਟਰ ਨਹੀਂ ਗਾਇਆ ਹੋਇਆ, ਵੀ ਇਹ ਨਹੀਂ ਗਾਇਆ, ਉੱਥੇ ਵੀ ਕੰਪਿਊਟਰ ਨਹੀਂ ਗਾਇਆ, ਕਿ ਉਹ ਸਟੇਜ 'ਤੇ ਕੰਪਿਊਟਰ ਹੁੰਦਾ ਨਹੀਂ। ਹਾਂਜੀ। ਅਤੇ ਅੱਜ ਕੱਲ੍ਹ ਇਹ ਜਿਹੜੀ ਚਾਹੇ ਤਾਂ ਜਿਵੇਂ ਕੰਪਨੀਆਂ ਪਹਿਲਾਂ ਕੈਸਟਾਂ ਕਰਦੀਆਂ, ਜੇ ਤਾਂ ਉਹ ਕੰਮ ਹੈ। ਮਿਊਜ਼ਿਕ ਦਾ ਜਿਹੜਾ ਬੇਸਿਕਲੀ ਅੱਜ ਦਾ ਕੰਮ ਆ, ਇਹ ਉਹਨਾਂ ਲੋਕਾਂ ਦੇ ਹੱਥਾਂ 'ਚ ਹੈਗਾ ਜਿਨ੍ਹਾਂ ਦਾ ਇਹ ਕੰਮ ਹੈ ਨਹੀਂ। ਚਾਹੇ ਸੋਸ਼ਲ ਮੀਡੀਆ ਦਾ ਕੰਮ ਹੈ, ਚਾਹੇ ਮਿਊਜ਼ਿਕ ਦਾ ਕੰਮ ਹੈ। ਹੁਣ ਮੁੰਡੇ ਇੱਦਾਂ ਦੇ ਨੇ ਜਿਹਨਾਂ ਨੂੰ ਮਿਊਜ਼ਿਕ ਦੇ ਪਤਾ ਨਹੀਂ, ਬਿਲਕੁਲ ਨਹੀਂ ਪਤਾ, ਪਰ ਕੰਪਿਊਟਰ ਦੇ ਮਾਹਰ ਨੇ। ਉੱਥੋਂ ਐਸੀਆਂ ਉਹ ਬੀਟਸ ਚੱਕਦੇ ਨੇ, ਲੂਪ ਚੱਕਦੇ ਨੇ, ਉਹ ਪੂਰਾ ਤੁਹਾਡਾ ਗੀਤ ਬਣਾ ਦਿੰਦੇ ਨੇ। ਅਤੇ ਉਹਨੇ ਕਿਆ ਬਾਤ ਹੈ। ਅਤੇ ਐਂ ਜਿਹੜਾ ਹੁਣ ਕੰਪਨੀਆਂ ਕੈਸਟ ਗਾਣੇ ਰਿਲੀਜ਼ ਕਰਦੀਆਂ ਨੇ, ਉਹਦੇ ਵਿਊ ਹੁੰਦੇ ਨੇ YouTube 'ਤੇ, ਉਹ ਸਾਰਾ ਸੋਸ਼ਲ ਮੀਡੀਆ ਵਾਲੇ ਕਰਦੇ ਨੇ। ਹੁਣ ਕੰਪਨੀ ਵਾਲੇ ਸੋਸ਼ਲ ਮੀਡੀਆ ਕੋਲ ਜਾਂਦੇ ਨੇ। ਤੁਹਾਡੇ ਗੱਲ ਤੋਂ ਮੇਰੇ ਯਾਦ ਹੈ ਵੀ ਫੇਕ ਵਿਊਜ਼ ਦਾ ਬੜਾ ਚੱਲਣ ਚੱਲ ਰਿਹਾ ਜੀ। ਹਾਂਜੀ। ਕਿ ਮੁੰਡੇ ਗਾਣਾ ਜਿਹੜਾ ਕਰਕੇ YouTube 'ਤੇ ਪਾ ਰਹੇ ਨੇ ਅਤੇ ਫੇਕ ਵਿਊ, ਮਤਲਬ ਬਹੁਤ ਸਾਰੇ ਗਾਇਕਾਂ ਦਾ ਵਿਵਾਦ ਵੀ ਇਸ ਚੀਜ਼ ਨਾਲ ਜੁੜਿਆ ਕਿ ਉਹਨਾਂ ਨੇ ਪੇਡ ਵਿਊ ਲਏ ਨੇ, ਉਹਨਾਂ ਨੇ ਜਿਹੜੇ ਵਿਊਜ਼ ਆ ਖਰੀਦੇ ਨੇ, ਬਾਹਰਲੇ ਦੇਸ਼ਾਂ ਤੋਂ ਵਿਊਜ਼, ਜ਼ਿੰਬਾਬਵੇ ਤੋਂ ਵਿਊਜ਼ ਆ ਰਹੇ ਜਿਨ੍ਹਾਂ ਨੂੰ ਪੰਜਾਬੀ ਦਾ ਪਤਾ ਹੀ ਨਹੀਂ। ਇਹਨਾਂ ਦੇ ਬਾਰੇ ਮਤਲਬ ਕੀ ਕਹਿਣਾ ਚਾਹੋ? ਇਹ ਦੇਖੋ, ਇਹ ਆਪਦੇ ਆਪ ਦੇ ਨਾਲ ਵੀ ਧੋਖਾ ਹੈ
ਤੇ ਲੋਕਾਂ ਦੇ ਨਾਲ ਵੀ ਧੋਖਾ। ਅਸੀਂ ਕਿਹਨੂੰ ਸੈਟੀਸਫਾਈ ਕਰ ਰਹੇ ਹਾਂ? ਹੁਣ ਸਾਡੇ ਜਿਹੜੇ ਪੁਰਾਣੇ ਗੀਤ ਨੇ, ਹੁਣ ਜਿਹੜੇ ਅਸੀਂ ਅੱਜ ਵੀ ਸਾਡੇ ਗੀਤਾਂ ਦੇ ਭਾਵੇਂ ਵਿਊ ਉਹਨਾਂ ਨੂੰ ਘੱਟ ਹੋਣਗੇ, ਪਰ ਲੋਕਾਂ ਨੂੰ ਪਤਾ ਹੋਊ ਯਾਰ ਫਲਾਣੇ ਕਲਾਕਾਰ ਦਾ ਗੀਤ ਆਇਆ। ਹੁਣ ਗੀਤ ਉੱਥੇ 400 500 200 ਮਿਲੀਅਨ ਨੇ, ਕਿਸੇ ਨੂੰ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਕਲਾਕਾਰ ਆ ਜਿਹਨਾਂ ਦਾ ਗੀਤ ਆਇਆ, ਕਿਉਂਕਿ ਇਹ ਧੋਖਾ ਤੇ ਆਪਦੇ ਆਪ ਨੂੰ ਧੋਖਾ ਦੇਣ ਜਾਂ ਆਪਦੇ ਆਪ ਨੂੰ ਸੈਟੀਸਫਾਈ ਕਰ ਰਹੇ ਹਾਂ ਵੀ ਲੋਕਾਂ ਨੂੰ ਦਿਖਾਉਣ ਲਈ ਮੇਰਾ ਗੀਤ ਆਇਆ, ਉਹ ਇੰਨੇ ਲੋਕਾਂ ਨੇ ਸੁਣ ਲਿਆ। ਉਹ ਸਾਰਾ ਕੁਝ ਫੇਕ ਹੈ। ਉਹ ਜਦੋਂ ਤੁਸੀਂ ਕੰਮ ਫੇਕ ਕਰਦੇ ਹੋ, ਤੁਸੀਂ ਹੌਲੀ ਹੌਲੀ ਆਪੇ ਫੇਕ ਹੋ ਜਾਂਦੇ ਹੋ, ਤੁਸੀਂ ਫੇਡ ਹੋ ਜਾਂਦੇ ਹੌਲੀ ਹੌਲੀ ਫੇਕ ਕਰਦੇ। ਬਿਲਕੁਲ ਅਸਲ ਦੇ ਵਿੱਚ ਜਿਹੜਾ ਸਰੋਤਾ ਸਟੇਜ ਤੇ ਤੁਹਾਨੂੰ ਜਿਹੜਾ ਲਾਈਵ ਸੁਣਨਾ ਚਾਹੁੰਦਾ, ਕਮਾਈ ਲਾਈਵ ਤੋਂ ਹੋਣੀ ਨਹੀਂ। ਬੇਸਿਕਲੀ ਅੱਜ ਦੀ ਜਿਹੜੀ ਕਮਾਈ ਆ, ਹੁਣ ਨਾ ਤਾਂ YouTube ਤੋਂ ਹੋਊਗੀ ਜਿਹਦੇ ਚੈਨਲ ਬਣਾਇਆ, ਕੰਪਨੀ ਬਣਾਈ, ਉਹਨੂੰ ਕਮਾਈ ਹੋਊਗੀ। ਕਲਾਕਾਰਾਂ ਤੋਂ ਕੋਈ ਕਮਾਈ ਨਹੀਂ। ਕਲਾਕਾਰ ਦੀ ਕਮਾਈ ਤਾਂ ਸਿਰਫ ਸਟੇਜ ਤੋਂ ਆ। ਜੇ ਤੁਹਾਨੂੰ ਲੋਕ, ਜੇ ਤਾਂ ਤੁਸੀਂ ਆਪਣਾ ਗੀਤ ਹਿੱਟ ਤਾਂ ਮੰਨੋ, ਜੇ ਤੁਹਾਨੂੰ 4 ਪ੍ਰੋਗਰਾਮ ਬੁੱਕ ਹੁੰਦੇ, ਲੋਕ ਤੁਹਾਨੂੰ ਸਟੇਜ ਤੇ ਬੁਲਾਉਂਦੇ ਨੇ। ਜੇ ਤੁਹਾਨੂੰ ਪ੍ਰੋਗਰਾਮ ਲਈ ਕੋਈ ਫੋਨ ਨਹੀਂ ਕਰਦਾ, ਤੁਸੀਂ ਕਦੇ ਆਪ ਨੂੰ ਹਿੱਟ ਕਰ ਰਹੇ ਹੋ। ਫਿਰ ਦੂਸਰੀ ਗੱਲ, ਤੁਹਾਨੂੰ ਬੁਲਾ ਵੀ ਤਾਂ ਤੁਸੀਂ ਸਟੇਜ ਤੇ ਕਰਦੇ ਕੀ ਹੋ ਵੀ ਤੁਹਾਨੂੰ ਇੱਕ ਵਾਰੀ ਜਿਹਨੇ ਸੁਣ ਲਿਆ ਦੁਬਾਰਾ ਬੁਲਾਉਂਦਾ? ਬਿਲਕੁਲ ਜੀ, ਇਹ ਰਿਪੀਟ ਹੈ। ਜੇ ਤੁਸੀਂ ਇੱਕ ਜਗ੍ਹਾ ਤੇ ਪਰਫਾਰਮ ਕਰਨ ਗਏ, ਜੇ ਤੁਹਾਨੂੰ ਉੱਥੇ ਦੁਬਾਰਾ ਕਿਸੇ ਨੇ ਉੱਥੋਂ ਅੱਗੇ ਨਹੀਂ ਬੁਲਾਇਆ, ਤਾਂ ਸਮਝੋ ਤੁਸੀਂ ਅੱਜ ਵੀ ਫੇਲ ਹੋ ਤੇ ਕੱਲ੍ਹ ਨੂੰ ਵੀ ਫੇਲ ਹੋ। ਇੱਕ ਹੋਰ ਬੜੀ ਸਥਿਤੀ ਹੁੰਦੀ ਹੈ ਕਿ ਕੁਝ ਗਾਇਕ ਹੈ ਜਿਹੜੇ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਅੱਛੇ ਗੀਤ ਦਿੱਤੇ, ਬਹੁਤ ਅੱਛੇ ਉਹਨਾਂ ਨੇ ਰਿਕਾਰਡ ਦਿੱਤੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਜਦੋਂ ਉਹਨਾਂ ਦਾ ਆਪਾਂ ਕਹਿ ਦਈਏ ਵੀ ਬੁਢਾਪੇ ਵਾਲੇ ਪਾਸੇ ਜਾਂਦੇ ਆ, ਤਾਂ ਉਹਨਾਂ ਦਾ ਬੜਾ ਜਿਹੜਾ ਮਾੜਾ ਦੌਰ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੀਆਂ ਵੀਡੀਓਜ਼ ਇਸ ਤਰ੍ਹਾਂ ਆਉਂਦੀਆਂ, ਇਹਨਾਂ ਨੂੰ ਸਾਂਭਣ ਵਾਸਤੇ ਜਾਂ ਇਹ ਗਾਇਕੀ ਦੀ ਇੱਕ ਕਹਿੰਦੇ ਦੁਰਗਤੀ ਜਿਹੜੀ ਉਹਨਾਂ ਦੇ ਵਾਸਤੇ ਪੈਦਾ ਹੋ ਜਾਂਦੀ ਹੈ, ਜਾਂ ਉਹਨਾਂ ਕੋਲ ਕੋਈ ਹੋਰ ਬਿਜ਼ਨਸ ਨਹੀਂ ਹੁੰਦਾ। ਇਸ ਦੇ ਸੰਬੰਧ ਦੇ ਵਿੱਚ ਵੀ ਕੋਈ ਤੁਹਾਡੇ ਕੀ ਵਿਚਾਰ ਨੇ? ਦੇਖੋ, ਜਿਹੜੀ ਕਲਾਕਾਰ ਦੀ ਕਈ ਵਾਰੀ ਮੈਂ ਜਦੋਂ ਇੱਦਾਂ ਦੀ ਗੱਲ, ਇੱਦਾਂ ਮੇਰਾ ਮਨ ਵੀ ਭਰਿਆ ਆਉਂਦਾ, ਮੈਂ ਦੁਖੀ ਵੀ ਹੁੰਦਾ ਇਹ ਦੇਖ ਕੇ ਵੀ ਯਾਰ ਇਹ ਕਲਾਕਾਰ ਕਿਸੇ ਟਾਈਮ ਤੇ ਹਿੱਟ ਹੁੰਦਾ ਸੀ, ਲੋਕ ਨੂੰ ਦੇਖਣ ਨੂੰ ਤਰਸਦੇ ਸੀਗੇ ਤੇ ਇੰਨੇ ਇਹਦੇ ਪ੍ਰੋਗਰਾਮ ਹੁੰਦੇ ਸੀ, ਇੰਨੇ ਪੈਸੇ ਕਮਾਉਂਦਾ ਸੀ। ਦੇਖੋ, ਅਸੀਂ ਕਿਸੇ ਵੀ, ਹੁਣ ਜੌਬ ਹੈ, ਹੁਣ ਜੌਬ ਤੋਂ ਵੀ 58 ਸਾਲ ਬਾਅਦ ਰਿਟਾਇਰਮੈਂਟ ਹੋ ਜਾਂਦੀ ਹੈ। ਹੁਣ ਜੇ ਕੋਈ 58 ਸਾਲ ਨੌਕਰੀ ਕਰਕੇ ਕਹੇ ਵੀ ਮੈਨੂੰ ਉਹਦੇ ਬਾਅਦ ਪੈਸੇ ਇਕੱਠੇ ਕਰਕੇ ਦਿਓ, ਇਹ ਤਾਂ ਉਹਦਾ ਬਣਦਾ ਜਦੋਂ ਉਹਨੇ 58 ਸਾਲ ਨੌਕਰੀ ਕੀਤੀ ਤੇ ਆਪਦਾ ਕੁਝ ਬਣਾਉਂਦਾ। ਤੇ ਸਾਡੀ ਅੱਜ ਜਿਹੜੀ ਕਲਾਕਾਰੀ ਲਾਈਨ ਆ, ਜੇ ਤੁਸੀਂ 10 ਸਾਲ 15 ਸਾਲ 20 ਸਾਲ ਕੰਮ ਕੀਤਾ, ਤੁਸੀਂ ਉਹ ਆਪਦੀ ਉਸ ਜਦੋਂ ਤੁਸੀਂ ਹਿੱਟ ਹੋ, ਤੁਸੀਂ ਕਮਾ ਰਹੇ ਹੋ, ਤੁਸੀਂ ਕੋਈ ਨਾ ਕੋਈ ਆਪਦੀ ਇਨਕਮ ਜਨਰੇਟ ਕਰ ਲਓ ਤੇ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਪੋਰਟ ਕਰੇ। ਇੱਥੇ ਅਸੀਂ ਲੱਖ ਸਰਕਾਰਾਂ ਨੂੰ ਰੋਈ ਜਾਈਏ, ਲੱਖ ਸਮਾਜ ਨੂੰ ਕਹੀ ਜਾਈਏ, ਅੱਜ ਕੱਲ੍ਹ ਲੋਕਾਂ ਤੋਂ ਆਪਦਾ ਰੁਜ਼ਗਾਰ ਨਹੀਂ, ਆਪਦਾ ਗੁਜ਼ਾਰਾ ਨਹੀਂ ਹੋ ਰਿਹਾ, ਕਿਸੇ ਨੇ ਕਿਸੇ ਦਾ ਕੀ ਕਰਨਾ ਹੈ। ਤੇ ਸਰਕਾਰਾਂ ਨੂੰ ਇਹ ਜ਼ਰੂਰ ਚਾਹੀਦਾ ਕੋਈ ਇੱਦਾਂ ਦਾ ਕੋਈ ਫੰਡ ਕ੍ਰੀਏਟ ਕਰਨ, ਜਿਵੇਂ ਕੋਈ ਗਊ ਸੈਸ ਲਾਉਂਦੇ ਨੇ, ਐਜੂਕੇਸ਼ਨ ਸੈਸ ਲਾਉਂਦੇ ਨੇ, ਉਹਦੇ ਲਈ ਕੀ ਫੰਡ ਹੈ। ਪੁਰਾਣੇ ਕਲਾਕਾਰ ਕੋਈ ਚੁਣੀਦੀ ਦੇ ਕਲਾਕਾਰ ਜਿਨ੍ਹਾਂ ਨੇ ਬਾਕੀ ਇਸ ਖੇਤਰ 'ਚ ਵਧੀਆ ਕੰਮ ਕੋਈ ਕੀਤਾ, ਕੋਈ ਕਿਸੇ ਕਾਰਨ ਵਸ ਕਰਕੇ ਉਹ ਪਿੱਛੇ ਰਹਿ ਗਏ ਜਾਂ ਆਪਦੇ ਆਪ ਨੂੰ ਅੱਜ ਦੇ ਦੌਰ 'ਚ ਨਹੀਂ ਮੈਚ ਕਰਕੇ ਚੱਲ ਸਕੇ, ਤਾਂ ਉਹਨਾਂ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਕਲਾਕਾਰ ਇੱਕ ਸਮਾਜ ਦਾ ਗਹਿਣਾ ਹੁੰਦਾ, ਸਮਾਜ ਦਾ ਪ੍ਰਤੀਬਿੰਬ ਹੁੰਦਾ, ਉਹ ਸਮਾਜ ਦਾ ਸ਼ੀਸ਼ਾ ਦਿਖਾਉਂਦਾ ਲੋਕਾਂ ਨੂੰ। ਬਿਲਕੁਲ ਜੀ, ਕਿਉਂਕਿ ਕਲਾਕਾਰ ਉਹਨੂੰ ਕਹਾਂਗੇ ਜਿਹੜਾ ਕਲਾਕਾਰ ਹਿੱਟ ਹੋਇਆ ਜਾਂ ਲੋਕਾਂ ਨੇ ਜਿਹਨੂੰ ਸੁਣਿਆ, ਲੋਕਾਂ ਨੇ ਜਿਹਨੂੰ ਪਸੰਦ ਕੀਤਾ। ਜੇ ਕਿਸੇ ਟਾਈਮ 'ਤੇ ਇੱਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਤਾਂ ਇੱਦਾਂ ਦੀ ਕੋਈ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਕਮ ਸੇ ਕਮ ਉਹਦਾ ਬੁਢਾਪਾ ਨਾ ਰੋਲਣ ਦੇਵੇ। ਇੱਕ ਜਿਹੜਾ ਹੈਗਾ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੈਗਾ, ਬੜੇ ਫੋਰਨ ਦੇ ਵਿੱਚ ਵੀਡੀਓ ਸ਼ੂਟ ਹੋ ਰਹੀਆਂ, ਨੰਗੇਜਪੁਣਾ ਹੈ, ਸੱਭਿਆਚਾਰ, ਜਿਵੇਂ ਆਪਾਂ ਮੋਸਟਲੀ ਜੇ ਸਿੰਗਰਸ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ, ਜਦੋਂ ਕਿ ਉਹਨਾਂ ਦੀ ਜੇ ਆਪਾਂ ਉਹਨਾਂ ਦੇ ਗੀਤਾਂ ਵੱਲ ਧਿਆਨ ਮਾਰੀਏ, ਜੇ ਉਹਨਾਂ ਦੀਆਂ ਵੀਡੀਓ ਵੱਲ ਧਿਆਨ ਮਾਰੀਏ, ਬੜਾ ਨੰਗੇਜਪੁਣਾ ਤੇ ਚੀਜ਼ਾਂ ਹੁੰਦੀਆਂ। ਇਸ ਚੀਜ਼ 'ਤੇ ਵੀ ਜਿਹੜੀ ਇੱਕ ਸਮਾਜ ਨੂੰ ਬੜੀ ਕਟਾਸ ਹੈ ਤੇ ਸਮਾਜਿਕ ਤੌਰ 'ਤੇ ਚੀਜ਼ਾਂ ਚੰਗੀਆਂ ਨਹੀਂ, ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈਗੀਆਂ। ਨਹੀਂ, ਬਿਲਕੁਲ ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਇਹ ਤਾਂ ਜ਼ਰੂਰ ਕੋਈ ਨਾ ਕੋਈ ਚੈੱਕ ਚਾਹੀਦਾ, ਕਿਉਂਕਿ ਜਿਹੜਾ ਸਾਡਾ ਸੱਭਿਆਚਾਰ ਆ, ਸਾਡਾ ਕਲਚਰ ਹੈ, ਬੜਾ ਮਹਾਨ ਹੈ। ਇਹ ਤੋਂ ਕਿਸੇ ਕੌਮ ਨੂੰ, ਕਿਸੇ ਖਿੱਤੇ ਨੂੰ, ਕਿਸੇ ਸਮਾਜ ਨੂੰ ਜਿਹੜੇ ਲੋਕ ਉਸ ਖਿੱਤੇ ਬਾਰੇ ਨਹੀਂ ਜਾਣਦੇ, ਉਹ ਤੋਂ ਪਹਿਚਾਣਦੇ ਨੇ, ਉਹਦੇ ਗੀਤ ਦੇਖਦੇ ਨੇ, ਉਹਦੀਆਂ ਫਿਲਮਾਂ ਦੇਖਦੇ ਨੇ, ਉਹਦੇ ਨਾਟਕ ਦੇਖਦੇ ਨੇ, ਉਹਦੀਆਂ ਕਹਾਣੀਆਂ ਪੜ੍ਹਦੇ ਨੇ ਜਾਂ TV ਰੂਪਾਂਤਰ ਦੇਖਦੇ ਨੇ। ਤੇ ਜਦੋਂ ਇਹਦੇ ਚੀਜ਼ਾਂ ਅਸੀਂ ਦਿਖਾਉਂਦੇ ਹਾਂ ਤਾਂ ਲੋਕ ਜਿਹੜੇ ਪੰਜਾਬੀ ਨਹੀਂ ਹੈਗੇ ਉਹ ਕਹਿੰਦੇ ਯਾਰ ਇਹਨਾਂ ਦਾ ਆਹੀ ਕਲਚਰ ਹੈ, ਇਹਦਾ ਮਤਲਬ ਛੋਟੀਆਂ ਨਿੱਕਰਾਂ ਪਾ ਕੇ ਕੁੜੀਆਂ ਨੂੰ ਨਚਾਉਣਾ ਇਹਨਾਂ ਦੇ ਇਹੀ ਸੱਭਿਆਚਾਰ ਦੇ ਵਿੱਚ ਆਉਂਦਾ। ਤੇ ਬੜਾ ਦੁੱਖ ਹੁੰਦਾ ਜਿਹੜੇ ਫਿਰ ਉਹ ਕਹਿੰਦੇ ਅਸੀਂ ਪੰਜਾਬੀ ਸਰ ਦੀ ਸੇਵਾ ਕਰਦੇ ਹਾਂ, ਤੇ ਇਹ ਮੈਨੂੰ ਲੱਗਦਾ ਕਿਸੇ ਪੱਖ ਤੋਂ ਵੀ ਸੇਵਾ ਨਹੀਂ। ਇਹ ਜਿਹੜੇ ਇਹਦਾ ਕਾਰਨ ਕੀ ਹੋਇਆ, ਪਹਿਲਾਂ ਸਾਡੇ ਜਿਹੜੀਆਂ ਪੀੜ੍ਹੀਆਂ ਬਾਹਰ ਗਈਆਂ ਸੀ ਉਹ ਇੱਧਰਲੇ ਕਲਾਕਾਰਾਂ ਨੂੰ ਸੁਣਦੇ, ਉੱਧਰ ਕਲਾਕਾਰ ਬਹੁਤ ਘੱਟ ਸੀ। ਜਿਹੜੇ ਹੁਣ ਸਾਡੇ ਮੁੰਡੇ ਉੱਧਰ ਪੜ੍ਹਨ ਜਾਂਦੇ ਨੇ, ਹੁਣ ਉਹ ਜੋ ਇੱਥੇ ਹੁੰਦੇ ਸ਼ਾਇਦ ਇੱਥੇ ਵੀ ਉਹ ਕਲਾਕਾਰ ਬਣ ਜਾਂਦੇ, ਸ਼ੌਂਕ ਉਹਨਾਂ ਨੂੰ ਸੀ, ਜਿਹੜੇ ਬਾਹਰ ਜਾ ਕਲਾਕਾਰ ਬਣੇ ਨੇ ਉਹਨਾਂ ਨੇ ਉਹ ਕਲਚਰ ਅਪਣਾ ਲਿਆ ਜਿੱਦਾਂ ਉੱਥੇ ਦੇਖਦੇ ਨੇ, ਉਹ ਕਲਚਰ ਇੱਥੇ ਲਿਆਏ। ਸਾਡੇ ਕਲਚਰ ਐਕਸੈਪਟ ਨਹੀਂ ਹੁੰਦਾ। ਹੁਣ ਦੂਸਰੀ ਗੱਲ ਇਹ ਹੈ, ਹੁਣ ਕੋਈ TV ਚੈਨਲ ਵੀ ਨਾ ਚਲਾਵੇ, YouTube ਦਾ ਮੀਡੀਅਮ ਮਾਧਿਅਮ ਹੈਗਾ, ਤੁਸੀਂ ਉਹ ਜੇ ਨਹੀਂ ਹੋਰ ਰਿਲੀਜ਼ ਕਰ ਦਿਓ, ਆਪਦਾ ਚੈਨਲ ਬਣਾਓ, ਉਹ 'ਤੇ ਗਾਣਾ ਰਿਲੀਜ਼ ਕਰ ਦਿੰਦਾ। ਜਿਹੜੀ ਯੰਗ ਜਨਰੇਸ਼ਨ ਹੁੰਦੀ ਆ, ਦੇਖੋ ਤੱਤ ਪ੍ਰਤੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਵੱਲੋਂ ਉਸ ਇੱਕ ਏਜ ਦੇ ਵਿੱਚ ਹਰ ਬੰਦਾ ਅਟਰੈਕਸ਼ਨ ਹੁੰਦੀ ਆ, ਸਭ ਤੋਂ ਲੋਕਾਂ ਨੂੰ ਵੱਧ ਦੇਖਦੇ ਨੇ। ਇਹਨਾਂ ਚੀਜ਼ਾਂ ਦੇ ਕੋਈ ਨਾ ਕੋਈ ਚੈੱਕ ਜ਼ਰੂਰ ਚਾਹੀਦਾ ਵੀ ਉਹ ਜਿਹੜੀ ਚੀਜ਼ ਰਿਲੀਜ਼ ਕਰਨੀ ਆ ਤੇ ਉਹ ਸਾਡੇ ਸਮਾਜ ਦੇ ਨਾਲ, ਸਾਡੇ ਸੱਭਿਆਚਾਰ ਥੋੜ੍ਹੀ ਮੋਟੀ ਢੁਕਦੀ ਜ਼ਰੂਰ ਹੋਵੇ, ਤਾਂ ਕਿ ਅਸੀਂ ਕਹਿ ਸਕੀਏ ਅਸੀਂ ਵਾਕਈ ਸੇਵਾ ਕਰਦੇ ਹਾਂ। ਤੁਸੀਂ ਇੱਕ ਦਰਸ਼ਕਾਂ ਨੂੰ, ਸਾਡੇ ਨੂੰ ਇੱਕ ਗੀਤ ਵੀ ਜ਼ਰੂਰ ਸੁਣਾਓ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਆ, ਤੁਹਾਡਾ ਪਸੰਦੀਦਾ ਗੀਤ ਸੁਣਾਓ। ਦੇਖੋ, ਮੇਰੀ ਪਸੰਦੀਦਾ ਗੀਤ ਤਾਂ ਗੁਰਗੋਵਾਲ ਜੀ ਉਹੀ ਹੈ ਜਿਸ ਗੀਤ ਨੇ ਸੁਖਵਿੰਦਰ ਸੁੱਖੀ ਨੂੰ ਬਣਾਇਆ,
ਜਿਹਦੇ ਕਰਕੇ ਅੱਜ ਤੱਕ ਰੋਟੀ ਖਾ ਰਹੇ ਹਾਂ ਤੇ ਅੱਜ ਵੀ ਲੋਕ ਜੀ ਗੀਤ ਨੂੰ ਪਸੰਦ ਕਰਦੇ ਨੇ। ਪਹਿਲਾ ਮੇਰਾ ਗੀਤ ਸੀ ਜਿਹੜਾ ਮੈਂ ਸਾਰਿਆਂ ਤੋਂ ਪੰਜਾਬ ਗਾ ਲਿਆ, ਠੀਕ ਹੈ। ਤੇਰੀ ਵੰਗਾਂ ਵੇਚ ਆਈਆਂ, ਤੇ ਆਪਾਂ ਜੀ ਸੁਣਾ ਦਿੰਦੇ ਹਾਂ। ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ, ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ। ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ, ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ। ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ, ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ। ਰਹੀ ਫਿਰਦੀ ਤੂੰ ਕਰਕੇ ਚੜਾਈਆਂ, ਸਾਰਾ ਤੂੰ ਪੰਜਾਬ ਗਾ ਲਿਆ। ਨੀ ਤੇਰੇ ਵੰਗਾਂ ਮੇਚ ਨਾ ਆਈਆਂ, ਸਾਰਾ ਤੂੰ ਪੰਜਾਬ ਗਾ ਲਿਆ। ਨੀ ਤੇਰੇ ਵੰਗਾਂ ਮੇਚ ਨਾ ਆਈਆਂ, ਸਾਰਾ ਤੂੰ ਪੰਜਾਬ ਗਾ ਲਿਆ। ਨੀ ਤੇਰੇ ਵੰਗਾਂ ਮੇਚ ਨਾ ਆਈਆਂ, ਸਾਰਾ ਤੂੰ ਪੰਜਾਬ ਗਾ ਲਿਆ। ਕੀ ਬਾਤ ਹੈ ਜੀ, ਕੀ ਬਾਤ। ਸੁਖੀ, ਜਿਹੜਾ ਅੱਜ ਯੂਥ ਗਾਇਕੀ ਦੇ ਵੱਲ ਆ ਰਿਹਾ, ਜੋ ਗਾਉਣਾ ਚਾਹੁੰਦੇ ਆ ਮੁੰਡੇ, ਨਵੇਂ ਮੁੰਡੇ ਗਾਇਕੀ ਵੱਲ ਕਦਮ ਰੱਖ ਰਹੇ ਆ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋ? ਦੇਖੋ, ਪਹਿਲੀ ਗੱਲ ਤਾਂ ਉਹਨਾਂ ਨੂੰ ਵੈਲਕਮ ਕਹਿਣਾ, ਕਿਉਂਕਿ ਅੱਜ ਕੱਲ੍ਹ ਜਿਹੜਾ ਸੰਗੀਤ ਆ ਉਹ ਕੋਈ ਟ੍ਰੇਡ ਬਣ ਚੁੱਕਿਆ। ਹਰ ਇੱਕ ਨੂੰ ਆਪਦੀ ਕਿਸਮਤ ਜਾਣਨ ਦਾ ਫਾਇਦਾ ਇਹ 'ਚ। ਕਿਉਂਕਿ ਕਈ ਖੇਤਰ ਹੁੰਦੇ ਨੇ ਜਿਨ੍ਹਾਂ 'ਚ ਇਕੱਲਾ ਨਾਂ ਹੁੰਦਾ ਜਾਂ ਇਕੱਲਾ ਨਾਮਾ ਹੁੰਦਾ, ਪਰ ਇਹ ਐਸਾ ਖੇਤਰ ਹੈ ਜਿਹ 'ਚ ਨਾਂ ਵੀ ਹੈ ਤੇ ਨਾਮਾ ਵੀ ਹੈ। ਥੋੜੀ ਫੇਸ ਵੈਲਿਊ ਬਣਦੇ, ਲੋਕ ਲੋਕ ਤੁਹਾਨੂੰ ਪਿਆਰ ਵੀ ਦਿੰਦੇ ਨੇ। ਪਰ ਕੋਈ ਵੀ ਜਦੋਂ ਅਸੀਂ ਜ਼ਿੰਦਗੀ 'ਚ ਕੰਮ ਕਰਨਾ ਹੋਵੇ, ਉਹਦੀ ਤੁਹਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਤੇ ਆਪਾਂ ਦੁਕਾਨ ਵੀ ਖੋਲ੍ਹਣੀ ਹੋਵੇ ਤਾਂ ਵੀ ਆਪਾਂ 4 ਦੁਕਾਨ ਦੀ ਸਲਾਹ ਲੈਂਦੇ ਹਾਂ, ਮੈਂ ਕੰਮ ਕਰਨਾ ਕਿੱਦਾਂ ਕਰਾਂ। ਇਸ ਕਰਕੇ ਸੰਗੀਤ ਦਾ ਖੇਤਰ ਬੇਟਾ ਸੌਖਾ ਨਹੀਂ। ਜਿਹਨੇ ਵੀ ਤੁਸੀਂ ਆਓ, ਥੋੜ੍ਹਾ ਮੋਟਾ ਸਿੱਖ ਕੇ, ਜਿੰਨਾ ਕੁ ਜ਼ਰੂਰੀ ਨਹੀਂ ਤੁਸੀਂ ਕਲਾਸੀਕਲ ਗਾਉਣਾ, ਲਾਈਟ ਵੋਕਲ ਗਾਉਣਾ, ਤੁਸੀਂ ਫੋਕ ਸੌਂਗ ਵੀ ਗਾਉਣੇ, ਲੋਕ ਗੀਤ ਵੀ ਗਾਉਣੇ ਨੇ, ਪਰ ਜਿੰਨਾ ਕੁ ਉਹਦੇ ਲਈ ਤੁਹਾਨੂੰ ਸੁਰ ਦਾ, ਰਿਦਮ ਦਾ, ਰਾਗ ਦਾ ਜਿੰਨੀ ਨੌਲੇਜ ਆ ਉਹ ਤੁਹਾਨੂੰ ਬਹੁਤ ਹੋਣੀ ਜ਼ਰੂਰੀ ਹੈ। ਤੇ ਜਿੰਨਾ ਵੀ ਗਾਓ, ਮੈਂ ਕਹਿੰਦਾ ਤੁਸੀਂ ਅੱਛਾ ਗਾਓ ਤੇ ਲੋਕ ਉਹਨੂੰ ਐਕਸੈਪਟ ਕਰਨ, ਤੁਹਾਨੂੰ ਸ਼ਾਬਾਸ਼ ਦੇਣ। ਕੋਈ ਗਾਇਕੀ ਦੇ ਖੇਤਰ 'ਚ ਆ ਕਿਉਂਕਿ ਐਸਾ ਕੰਮ ਕਰ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਤੁਹਾਨੂੰ ਯਾਦ ਕਰਨ ਵੀ ਆਹ ਬੰਦਾ ਇਸ ਖੇਤਰ 'ਚ ਆਇਆ ਸੀ, ਆਹ ਕੰਮ ਕਰਕੇ ਗਿਆ। ਤੇ ਬਾਕੀ ਆਪਦੇ ਮਾਂ-ਬਾਪ ਦੀ ਇੱਜ਼ਤ ਕਰਿਆ ਕਰੋ, ਨਸ਼ੇ ਤੋਂ ਦੂਰ ਰਿਹਾ ਕਰੋ, ਥੋੜ੍ਹਾ ਜਿਹਾ ਸਿਹਤ ਵੱਲ ਵੀ ਖਿਆਲ ਦਿਆ ਕਰੋ, ਤੇ ਜ਼ਿੰਦਗੀ ਦੇ ਵਿੱਚ ਮਿਹਨਤ ਕਰੋ। ਕੋਈ ਨਾ ਕੋਈ ਟੀਚਾ ਮਿਥੋ, ਉਹਦੇ ਲਈ ਮਿਹਨਤ ਕਰੋ, ਟੀਚੇ 'ਤੇ ਪਹੁੰਚੋ। ਗੁੱਡ ਲੱਕ ਕਹਿੰਦਾ ਮੈਂ ਸਾਰੇ ਯੂਥ ਨੂੰ। ਇਹ ਸਨ ਸੁਖਵਿੰਦਰ ਸੁੱਖੀ ਜੀ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਬਾਰੇ ਬੜੇ ਹੀ ਖੁੱਲ੍ਹੇ ਤਰੀਕੇ ਨਾਲ ਦੱਸਿਆ। ਨੌਜਵਾਨ ਗਾਇਕੀ ਜਿਸ ਪਾਸੇ ਵੱਲ ਜਾ ਰਹੀ ਉਸ ਬਾਰੇ ਦੱਸਿਆ, ਫੇਕ ਵਿਊਜ਼ ਬਾਰੇ ਸਾਨੂੰ ਦੱਸਿਆ। ਇਸੇ ਤਰ੍ਹਾਂ ਹੀ ਅਗਲੇ ਐਪੀਸੋਡ ਦੇ ਵਿੱਚ ਅਸੀਂ ਨਵੇਂ ਕਿਸੇ ਸ਼ਖਸੀਅਤ ਨੂੰ, ਉੱਭਰਦੀ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।